इस दफ़ा तो तकरीबन 3000 जो हैं इंडियंस सिख यात्री तशरीफ़ ला रहे हैं। उसके अलावा तकरीबन 2500 से 3000 बाकी दुनिया के ममालिक से लोग तशरीफ़ ला रहे हैं। आतिशबाजी होगी और वो वेखण वालियां नूं बड़ी महसूस करेगी। सिक्योरिटी के हिसाब नाल इत्थे 20000 बंदे वास्ते ऑलमोस्ट 5000 पुलिस वाले जिहड़े ने वो दिन रात अपनी ड्यूटी से अंजाम देंगे। पंजाबी रेडियो यूएसए ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦਾ ਔਰ ਸਾਡੇ ਸੋਸ਼ਲ ਮੀਡੀਆ ਰਾਹੀਂ ਔਰ ਸਾਡੇ ਬਾਕੀ ਪਲੇਟਫਾਰਮਸ ਨੇ ਜਿਹੜੇ ਉਹਨਾਂ ਰਾਹੀਂ ਦੇਖਣ ਵਾਲੇ ਸਭ ਦਰਸ਼ਕਾਂ ਦਾ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਸਵਾਗਤ ਹੈ ਸ੍ਰੀ ਜਨਮ ਸਥਾਨ ਨਨਕਾਣਾ ਸਾਹਿਬ 'ਚ। ਮੈਂ ਉਸ ਤੋਂ ਜ਼ਰਾ ਹਟਵਾਂ ਜਨਮ ਸਥਾਨ ਤੋਂ ਬਿਲਕੁਲ ਨਾਲ ਵੱਡੇ ਸੇਵਾਕਾਰ ਇਸ ਸ਼ਹਿਰ ਦੇ ਡਿਪਟੀ ਕਮਿਸ਼ਨਰ ਅਹਿਮਦ ਨਾਇਕ ਸਾਹਿਬ ਇਸ ਵੇਲੇ ਮੇਰੇ ਰੂਬਰੂ ਮੌਜੂਦ ਨੇ। ਬਾਬਾ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੀਆਂ ਇਹ ਰੌਣਕਾਂ ਨੇ ਜਿਹੜੀਆਂ ਇਹਨਾਂ ਦੇ ਇੰਤਜ਼ਾਮੀ ਮਾਮਲੇ ਕੀ ਨੇ ਉਸ ਬਾਰੇ ਅਸੀਂ ਇਹਨਾਂ ਨਾਲ ਵਿਚਾਰ ਵਟਾਂਦਰਾ ਕਰਾਂਗੇ। ਸਰ अस्सलाम वालेकुम, जी आया। बहुत शुक्रिया जी, आपको जी आया। अच्छा सर, मैं आपसे ये पूछना चाहूँगा कि हमारे देखने वाले और सुनने वालों को बताएं कि इस दफ़ा कोविड के बाद पूरी दुनिया से बड़ी तादाद में सिख यात्री हैं जो उनका पाकिस्तान आना हो रहा है। तो वो पिछले कोविड के दौरान भी इंतजामात में कोई कसर नहीं थी, लेकिन इस दफ़ा हजूम है जो वो बाबा के नाम लेवा हैं जो उनकी बड़ी गिनती आ रही है। तो इंतज़ामी मामलात हैं, उस हवाले से बताइएगा कि क्या क्या ख़ास बंदोबस्त किए गए हैं। इस दफ़ा तो तकरीबन 3000 जो हैं इंडियंस सिख यात्री तशरीफ़ ला रहे हैं। उसके अलावा तकरीबन 2500 से 3000 बाकी दुनिया के ममालिक से लोग तशरीफ़ ला रहे हैं। इसके अलावा पाकिस्तान में सिंध से और बाकी शहरों से तकरीबन 20,000 लोग तशरीफ़ ला रहे हैं। सो हम लोग एक्सपेक्ट कर रहे हैं कि तकरीबन ਇਹ ਸਾਰੀ 30,000 ਦੇ ਕੋਲ ਆਲੇ ਦੁਆਲੇ ਬੰਦੇ ਜਿਹੜੇ ਨੇ ਉਹ ਆਣਗੇ। ਗਵਰਨਮੈਂਟ ਇਸ ਵਜ੍ਹਾ ਨਾਲ ਉਹਨਾਂ ਨੂੰ ਜੀ ਆਇਆਂ ਨੂੰ ਕਹਿਣ ਨੂੰ ਤਿਆਰ ਹੈ ਔਰ ਹਮੇਸ਼ਾ ਤੋਂ ਅਸੀਂ ਉਹਨਾਂ ਵਾਸਤੇ ਕੋਸ਼ਿਸ਼ ਕਰਨੇ ਆ ਕਿ ਉਹਨਾਂ ਦੀ ਜਿਹੜੀ ਇੱਥੇ ਦੀ ਤਕਰੀਬਾਤ ਨੇ ਉਹ ਬੜੇ ਅੱਛੇ ਤਰੀਕੇ ਦੇ ਨਾਲ ਮਨਾਈਆਂ ਜਾ ਸਕਣ। ਇਸ ਦਫਾ ਅਸੀਂ 4 ਐਡੀਸ਼ਨਲ ਮਾਰਕੀਆਂ ਲਵਾਈਆਂ ਨੇ ਜਿਹਦੇ ਵਿੱਚ ਇੰਡੀਅਨ ਯਾਤਰੀਆਂ ਨੂੰ ਤੇ ਜਿਹੜੇ ਸਾਡੇ ਭੈਣ ਭਰਾ ਬਾਹਰ ਦੇ ਮੁਲਕਾਂ ਤੋਂ ਆ ਰਹੇ ਨੇ ਉਹਨਾਂ ਨੂੰ ਅੱਛੇ ਇੰਤਜ਼ਾਮਾਂ ਦੇ ਤਹਿਤ ਅਸੀਂ ਰੱਖਾਂਗੇ। ਇਸ ਤੋਂ ਇਲਾਵਾ ਅਸੀਂ ਇੱਥੇ ਪਹਿਲੀ ਦਫਾ ਫਾਇਰ ਬਲੂਨਸ ਵੀ ਛੱਡਾਂਗੇ ਜਿਹੜੇ ਕਿ ਇਜ਼ਹਾਰ ਯਕਜਹਤੀ ਦੇ ਤੌਰ ਤੇ ਹੋਣਗੇ ਔਰ ਬੈਨ ਮਜ਼ਾਹਬ ਯਕਜਹਤੀ ਦੇ ਤੌਰ ਤੇ ਹੋਣਗੇ। ਔਰ ਅਸੀਂ ਫਾਇਰ ਬਲੂਨਸ ਇੱਕੋ ਦਮ ਅਸੀਂ 1000 ਬਲੂਨ ਛੱਡਾਂਗੇ ਜਿਹੜਾ ਕਿ ਉੱਤੇ ਅਸਮਾਨ ਵਿੱਚ ਆ ਜਾਵੇਗਾ। ਇਸ ਤੋਂ ਇਲਾਵਾ ਅਸੀਂ ਇੱਕ ਦਫਾ ਤਕਰੀਬਨ 15 ਤੋਂ 20 ਮਿੰਟ ਦਾ ਪ੍ਰੋਗਰਾਮ ਬਣਾਇਆ ਜੀ ਕਿ ਫਾਇਰ ਵਰਕਸ ਹੋਣੀਆਂ, ਆਤਿਸ਼ਬਾਜ਼ੀ ਹੋਵੇਗੀ ਔਰ ਉਹ ਵੇਖਣ ਵਾਲਿਆਂ ਨੂੰ ਬੜੀ ਮਹਿਸੂਸ ਕਰੇਗੀ। ਇਸ ਤੋਂ ਇਲਾਵਾ ਸਫਾਈ ਦੇ ਇੰਤਜ਼ਾਮਾਤ ਤੁਸੀਂ ਵੇਖੇ ਹੋਣਗੇ। ਇਸ ਦਫਾ ਅਸੀਂ ਤਕਰੀਬਨ 80 ਦੇ ਕੋਲ ਲੋਕਾਂ ਵਾਸਤੇ ਉਹ ਸ਼ਾਪਸ ਲਾ ਰਹੇ ਹਾਂ ਜਿਹੜੀ ਕਿ ਹੈਂਡੀਕ੍ਰਾਫਟ ਦੀ ਸ਼ਾਪਸ ਨੇ ਔਰ ਲੋਕ ਇੱਥੋਂ ਦੀ ਸਕਾਫਤ ਔਰ ਇੱਥੋਂ ਦੇ ਕਲਚਰ ਦੇ ਮੁਤਾਬਕ ਚੀਜ਼ਾਂ ਲੈ ਕੇ ਬਾਹਰ ਜਾ ਸਕਣਗੇ। ਸੋ ਸਾਡੇ ਪਾਕਿਸਤਾਨ ਦੀ ਗਵਰਨਮੈਂਟ ਜੀ ਆਇਆਂ ਕਹਿਣ ਨੂੰ ਤਿਆਰ ਹੈ। ਅੱਜ ਇਨਸ਼ਾਅੱਲਾ ਜਦੋਂ ਲੋਕ ਆਉਣਗੇ ਅਸੀਂ ਉਹਨਾਂ ਨੂੰ ਰਿਸੀਵ ਕਰਾਂਗੇ ਔਰ ਹੋਪਫੁਲੀ ਉਹਨਾਂ ਵਾਸਤੇ ਬਿਹਤਰ ਇੰਤਜ਼ਾਮਾਤ ਕਰਾਂਗੇ। ਬਹੁਤ ਅਹਿਮਦ ਸਾਹਿਬ ਇਹ ਦੱਸੋ ਕਿ ਇਹ ਜਿਹੜਾ ਤੁਸੀਂ ਦੱਸਿਆ ਹੈ ਕਿ 1000 ਬਲੂਨ, ਮੈਂ ਤੇ ਥੋੜਾ ਜਿਹਾ ਜ਼ਿਹਨੀ ਤੌਰ ਤੇ ਉਸ ਫਿਲਮ ਨੂੰ ਚਲਾ ਰਹੇ ਹਾਂ ਕਿ ਕਿਆ ਨਜ਼ਾਰਾ ਹੋਏਗਾ, ਅਸਮਾਨ ਭਰ ਜਾਏਗਾ। ਇਹ ਜਿਹੜਾ ਅੱਖਾਂ ਡਿੱਠਾ ਮੰਜ਼ਰ ਹੈ ਇਹ ਕਦੋਂ ਸਾਨੂੰ ਦੇਖਣ ਲਈ ਮਿਲੇਗਾ? ਇਹ ਜੀ 8 ਦੀ ਰਾਤ ਨੂੰ ਜਦੋਂ ਇਹ ਭੋਗ ਖਤਮ ਹੋਏਗਾ ਉਸ ਤੋਂ ਬਾਅਦ ਆਤਿਸ਼ਬਾਜ਼ੀ ਹੋਏਗੀ ਔਰ ਉਸ ਤੋਂ ਬਾਅਦ ਇਹ ਸਾਡੇ 200 ਸਟੂਡੈਂਟਸ ਅਸੀਂ ਹਾਕੀ ਸਟੇਡੀਅਮ ਵਿੱਚ ਰੱਖੇ ਹੋਣਗੇ। ਉੱਥੇ ਉਹ 200 ਸਟੂਡੈਂਟਸ 200 ਕਰਕੇ ਛੱਡਣਗੇ ਹਵਾ ਦੇ ਵਿੱਚ। ਤਕਰੀਬਨ 1000 ਬਲੂਨ ਜਿਹੜਾ ਹੈ ਫਾਇਰ ਵਾਲਾ ਬਲੂਨ ਜਿਹਦੇ ਵਿੱਚ ਅੱਗ ਥੱਲੇ ਚੱਲਦੀ ਹੈ ਤੇ ਉੱਤੇ ਉਹ ਅਸਮਾਨ ਵੱਲ ਜਾਂਦਾ ਹੈ ਉਹ ਇਨਸ਼ਾਅੱਲਾ ਅਸੀਂ ਇਹ ਸਾਰੀ ਛੱਡਣ ਦਾ ਇੰਤਜ਼ਾਮ ਕੀਤਾ ਹੈ। ਸਰ ਹਰ ਵਾਰ ਕਮਰਿਆਂ ਵੱਲੋਂ, ਲੰਗਰ ਵੱਲੋਂ, ਸਿਕਿਉਰਿਟੀ ਵੱਲੋਂ ਉਪਰਾਲੇ ਕੀਤੇ ਜਾਂਦੇ ਨੇ, ਉਸ ਬਾਰੇ ਕੁਝ ਅਗਰ ਤੁਸੀਂ ਦੱਸਣਾ ਚਾਹੋ, ਕੋਈ ਸ਼ੁਮਾਰੇ ਤੁਹਾਡੇ ਕੋਲ ਹੋਣ। ਦੁਨੀਆ ਭਰ ਦੇ ਵਿੱਚ ਇਸ ਵੇਲੇ ਤੁਹਾਨੂੰ ਦੇਖਿਆ ਜਾ ਰਿਹਾ ਹੈ, ਤੁਹਾਡੀ ਆਵਾਜ਼ ਸੁਣੀ ਜਾ ਰਹੀ ਹੈ, ਤੁਸੀਂ ਪਾਕਿਸਤਾਨੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਜੇ, ਕੀ ਕਹੋਗੇ ਸਭ ਨੂੰ? ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਔਰ ਇਸ ਹਵਾਲੇ ਨਾਲ ਇਸ ਦਫਾ ਕੁਝ ਵੱਧ ਕੇ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਭ ਤੋਂ ਪਹਿਲੇ 4 ਮਾਰਕੀਆਂ ਦਾ ਜ਼ਿਕਰ ਮੈਂ ਕੀਤਾ। 4 ਮਾਰਕੀਆਂ ਲਾਈਆਂ ਗਈਆਂ ਨੇ ਜਿਹੜੇ ਪਹਿਲੇ ਕਿ ਨਹੀਂ ਲਾਈਆਂ ਜਾਂਦੀਆਂ ਸਨ। 2 ਮਾਰਕੀਆਂ ਅਸੀਂ ਜਨਮ ਸਥਾਨ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਲਾ ਰਹੇ ਹਾਂ, ਇੱਕ ਅਸੀਂ ਕਾਲਜ ਦੇ ਅੰਦਰ ਲਾ ਰਹੇ ਹਾਂ ਔਰ ਇੱਕ ਸਕੂਲ ਦੇ ਅੰਦਰ ਲਾ ਰਹੇ ਹਾਂ। ਤੁਸੀਂ ਜਾਓ, ਤੁਸੀਂ ਦੇਖੋ ਬੜਾ ਅੱਛਾ ਇੰਤਜ਼ਾਮ ਨੇ ਉਹਨਾਂ ਦੇ। ਇਸ ਤੋਂ ਇਲਾਵਾ ਅਸੀਂ ਟਰਾਂਸਪੋਰਟੇਸ਼ਨ ਦਾ ਫ੍ਰੀ ਆਫ ਕਾਸਟ ਸ਼ਟਲ ਸਰਵਿਸ ਚਲਾ ਰਹੇ ਹਾਂ ਜਿਹੜੀ ਕਿ ਉਹਨਾਂ ਨੂੰ ਉੱਥੋਂ ਲੈ ਕੇ ਇੱਥੇ ਤੱਕ ਆਵੇਗੀ ਔਰ ਖਾਸ ਤੌਰ ਦੇ ਉੱਤੇ ਅਸੀਂ ਹੁਣ ਬਾਹਰੀ ਟਰਾਂਸਪੋਰਟੇਸ਼ਨ ਬੰਦ ਕਰ ਰਹੇ ਹਾਂ ਤਾਂ ਕਿ ਇੱਥੇ ਰਸ਼ ਨਾ ਪਵੇ ਗੱਡੀਆਂ ਦਾ ਔਰ ਉਹਦੇ ਵਾਸਤੇ ਅਸੀਂ ਸ਼ਟਲ ਸਰਵਿਸ ਵੀ ਚਲਾਉਣ ਦਾ ਪਹਿਲੀ ਦਫਾ ਇੰਤਜ਼ਾਮ ਕੀਤਾ ਹੈ ਜਿਹੜਾ ਕਸ਼ਮੀਰ ਰੋਡ ਨੂੰ ਬੰਦ ਕਰਕੇ ਅਸੀਂ ਇੱਥੇ ਸ਼ਟਲ ਸਰਵਿਸ ਚਲਾਵਾਂਗੇ। ਸਿਕਿਉਰਿਟੀ ਦੇ ਹਿਸਾਬ ਨਾਲ ਇੱਥੇ 20000 ਬੰਦਿਆਂ ਵਾਸਤੇ ਆਲਮੋਸਟ 5000 ਪੁਲਿਸ ਵਾਲੇ ਜਿਹੜੇ ਨੇ ਉਹ ਦਿਨ ਰਾਤ ਆਪਣੀ ਡਿਊਟੀ ਸੇ ਅੰਜਾਮ ਦੇਣਗੇ ਔਰ ਹੋਪਫੁਲੀ ਅਸੀਂ
ਲੋਕਾਂ ਦੀ ਤਵੱਕੁਆਤ ਦੇ ਉੱਤੇ ਇਸ ਵਾਰੀ ਪੂਰਾ ਉਤਰਾਂਗੇ ਜੀ। ਸਰ ਸਿਕਿਉਰਿਟੀ ਦੇ ਜਿਹੜੇ ਤੁਸੀਂ ਦੱਸਿਆ ਕਿ 5000 ਮੁਲਾਜ਼ਮ 24 ਘੰਟੇ ਹੈ ਜਿਹੜਾ ਉਹ ਆਪਣੀ ਡਿਊਟੀ ਹੈ ਜਿਹੜੀ ਉਹ ਦੇਣਗੇ, ਇਹਦੇ ਵਾਸਤੇ ਬਾਕੀ ਜ਼ਿਲ੍ਹਿਆਂ ਤੋਂ ਵੀ ਫੋਰਸਿਸ ਨੇ ਜਿਹੜੀਆਂ ਉਹ ਲਈਆਂ ਗਈਆਂ? ਜੀ ਬਿਲਕੁਲ ਬਿਲकुल, ਸਾਡੇ ਜਿਹੜੇ ਜ਼ਿਲ੍ਹੇ ਦੀ ਫੋਰਸ ਟੋਟਲ ਹੈ ਜੀ 1500 ਹੈ, ਬਾਕੀ ਜਿਹੜੀ 3500 ਫੋਰਸ ਹੈ ਖਵਾਤੀਨ ਜਿਹਦੇ 'ਚ ਸ਼ਾਮਲ ਨੇ, ਬਾਕੀ ਲੋਕ ਨੇ ਉਹ ਬਾਕੀ ਜ਼ਿਲ੍ਹਿਆਂ ਤੋਂ ਲੈ ਕੇ ਆਏ ਗਏ ਨੇ। ਇਹਦੇ 'ਚ ਗਵਰਨਮੈਂਟ ਆਫ ਦਾ ਪੰਜਾਬ ਨੇ ਬੜਾ ਹੈਲਪ ਕੀਤਾ ਹੈ ਔਰ ਗਵਰਨਮੈਂਟ ਆਫ ਪਾਕਿਸਤਾਨ, ਗਵਰਨਮੈਂਟ ਆਫ ਪੰਜਾਬ ਮਿਲ ਕੇ ਕੰਮ ਕਰਨ ਨੂੰ ਤਿਆਰ ਹੈ ਤਾਂ ਕਿ ਲੋਕਾਂ ਵਾਸਤੇ ਅਸੀਂ ਜਿਹੜੇ ਸਾਡੇ ਮਹਿਮਾਨ ਆ ਰਹੇ ਨੇ ਉਹਨਾਂ ਵਾਸਤੇ ਅਸੀਂ ਬਿਹਤਰ ਪਰਫਾਰਮ ਕਰ ਸਕੀਏ। ਸਾਡੀ ਦੁਆ ਅਰਦਾਸ ਹੈ ਕਿ ਜੀ ਤੁਸੀਂ ਜਦੋਂ ਇਹ ਸਾਰੇ ਬੰਦੋਬਸਤ ਕੀਤੇ ਨੇ, ਇੱਥੇ ਆਉਣ ਵਾਲੀਆਂ ਇਹ ਸਾਰੀਆਂ ਸੰਗਤਾਂ ਵਾਪਸ ਜਾਣ ਤੇ ਪਾਕਿਸਤਾਨ ਬਾਰੇ ਇੱਕ ਸੋਹਣਾ ਇਮੇਜ, ਇੱਕ ਸੋਹਣੀ ਯਾਦ ਲੈ ਕੇ ਜਾਣ ਔਰ ਤੁਹਾਡੇ ਕੀਤੇ ਜਿਹੜੇ ਇਹ ਉਪਰਾਲੇ ਨੇ ਜਿਹੜੇ ਇਹ ਸਫਲ ਹੋ ਜਾਣ। ਅਹਿਮਦ ਨਾਇਕ ਸਾਹਿਬ, ਡਿਪਟੀ ਕਮਿਸ਼ਨਰ ਨਨਕਾਣਾ ਸਾਹਿਬ, ਬਹੁਤ ਧੰਨਵਾਦ ਕਿ ਐਡੀ ਰੁੱਝ 'ਚ ਐਡੀ ਮਸਰੂਫੀਅਤ 'ਚ ਤੁਸੀਂ ਸਿਰਫ ਸਾਡੇ ਇੱਕ ਕਹਿਣ ਦੇ ਉੱਤੇ ਆਖਿਆ ਕਿ ਜੀ ਮੋਸਟ ਵੈਲਕਮ, ਤੁਸੀਂ ਆਓ ਪੰਜਾਬੀ ਰੇਡੀਓ ਨੂੰ ਤੇ ਮੈਂ ਗੱਜ-ਵੱਜ ਕੇ ਗੱਲਬਾਤ ਕਰਾਂਗਾ। ਮੈਂ ਸਾਡੀ ਸਾਰੀ ਸਮੁੱਚੀ ਟੀਮ ਤੁਹਾਡੀ ਬਹੁਤ ਧੰਨਵਾਦੀ ਹੈ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਇਹ ਸਨ ਅਹਿਮਦ ਨਾਇਕ ਸਾਹਿਬ, ਡਿਪਟੀ ਕਮਿਸ਼ਨਰ ਨਨਕਾਣਾ ਸਾਹਿਬ, ਜਿਨ੍ਹਾਂ ਨੇ ਪੰਜਾਬੀ ਰੇਡੀਓ USA ਦੇ ਨਾਲ ਖਾਸ ਗੱਲਬਾਤ ਰਾਹੀਂ ਉਹਨਾਂ ਸਾਰੇ ਉਪਰਾਲਿਆਂ ਔਰ ਬੰਦੋਬਸਤਾਂ ਬਾਰੇ ਦੱਸਿਆ ਜੋ ਇਸ ਵੇਲੇ ਨਨਕਾਣਾ ਸਾਹਿਬ ਵਿੱਚ ਚੱਲ ਰਹੇ ਨੇ ਔਰ 3 ਦਿਨ ਤੱਕ ਚੱਲਦੇ ਰਹਿਣੇ ਆ। ਸੋ ਅਗਲੀ ਗੱਲਬਾਤ ਦੇ ਨਾਲ ਫਿਰ ਮਿਲਣੇ ਆ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ, ਦੇਖਦੇ ਰਹਿਣਾ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਔਰ ਰੇਡੀਓ ਤੋਂ ਇਹ ਸਾਰਾ ਅਖੰਡਿਠਾ ਹਾਲ। फिलहाल ननकाना साहब तो अपने मेजबान मसूद मलिक, कैमरामैन वकास शबीर और अब्दुल रहमान को इजाजत दो। अगली रिपोर्ट नाल छेती ही मिलने हैं।